बिस्मिल्लाहिर्रहमानिर्रहीम ते अस्सलाम वालेकुम। 10 अक्तूबर पाकिस्तान च जुमेरात दी सवेर ते अज दे पंजाबी वीलॉग च चढ़दे ते लਹਿੰਦੇ पंजाब दे सज्जणा ते मित्रां भैणां ते भरावां मावां ते बजुर्गां नूं जी आयां नूं। सब तो ਪਹਿਲਾਂ ਜਿਹੜੀ ਖਬਰ ਜਿਹਦੇ ਤੇ ਅਸੀਂ ਚਾਨਣ ਪਾਉਣਾ ਹੈ ਉਹ ਚਾਨਣ ਨਹੀਂ ਬਲਕਿ ਉਹਦੇ ਉੱਤੇ ਕੋਈ ਤਰਪਾਲ ਪਾਉਣੀ ਪੈਣੀ, ਕੋਈ ਛਤਰੀ ਦੇਣੀ ਪੈਣੀ ਹੈ, ਕਿਉਂਕਿ ਮੀਂਹ ਬੜਾ ਵਰਨ ਡਿਆ ਤੇ ਮੀਂਹ ਵਰਦੇ ਦੇ ਵਿੱਚ ਦੋ ਮੁxtਲਿਫ ਕਿਸਮ ਦੇ ਕਾਠੇ ਤੇ ਅਸਲ ਅੰਗਰੇਜ਼ ਨਜ਼ਰ ਆਉਣ ਡਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਵੀ ਨਜ਼ਰ ਆਉਣ ਡਈਆਂ ਨੇ। ਤੁਹਾਨੂੰ ਇੱਕ ਗੱਲ ਦਾ ਤੇ ਪਤਾ ਹੋਣਾ ਚਾਹੀਦਾ ਵੀ ਜਦੋਂ ਚੰਗਾ ਧੱਸ ਕੇ ਮੀਂਹ ਵਰਦਾ ਉਦੋਂ ਜਾਂ ਤੇ ਮਾਂ ਬੱਚਿਆਂ ਨੂੰ ਬੁੱਕਲ 'ਚ ਲੈਂਦੀ ਏ ਤੇ ਜਾਂ ਫਿਰ ਕੋਈ ਮਾੜਾ ਬੰਦਾ ਕਿਸੇ ਤਗੜੇ ਦੀ ਛਤਰੀ ਫੜ ਕੇ ਖਲੋਤਾ ਹੁੰਦਾ ਵੀ ਉਹਨੂੰ 4 ਰੁਪਈਏ ਲੱਭ ਜਾਣ ਤੇ ਉਹ ਵਿਚਾਰਾ ਘਰ ਜਾ ਕੇ ਆਪਣੇ ਬੱਚਿਆਂ ਦੀ ਜਿਹੜੀ ਰੋਜ਼ੀ ਰੋਟੀ ਹੈ ਉਹ ਪੂਰੀ ਕਰੇ। ਆਪ ਉਹ ਮੀਂਹ 'ਚ ਭਿੱਜਦਾ ਤੇ ਜਿਹੜਾ ਕੋਈ ਤਗੜਾ ਹੁੰਦਾ ਉਹਦੇ ਸਿਰ ਦੇ ਉੱਤੇ ਛਤਰੀ ਕਰਕੇ ਤੇ ਉਹਨੂੰ ਵਰਦੇ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ। ਬਹਰਹਾਲ ਇਹ ਜਿਹੜੀ ਫੋਟੋ ਹੈ ਇਹ ਜ਼ਰਾ ਖਿੱਚ ਮੇਰੀ ਫੋਟੋ ਤੇ ਇਸ ਵੀਲੌਗ 'ਚ ਲਾ ਦੇ। ਇਹ ਜ਼ਰਾ ਫੋਟੋ ਵੇਖੋ, ਇਹ ਫੋਟੋ ਵੇਖੋ ਤਾਂ ਤੁਹਾਨੂੰ ਇਹਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਚੱਲਣ ਕੀ ਡਿਆ, ਹੋਣ ਕੀ ਡਿਆ। ਪਿਛਲੇ 76-77 ਸਾਲਾਂ 'ਚੋਂ ਸਾਨੂੰ ਇਹ ਜਿਹੜੀ ਅੰਨ੍ਹੇਵਾਹੀ ਤੌਣੀ ਫਿਰਨ ਡਈ ਹੈ ਇਹ ਕਦ ਤੋਂ ਪੈਣ ਡਈ ਹੈ ਇਹ ਤੁਹਾਨੂੰ ਸਾਰਾ ਕੁਝ ਹੀ ਚਾਨਣ ਹੋ ਜਾਏਗਾ। ਇਹ ਦਰਮਿਆਨ 'ਚ ਜਨਾਬ ਨਾਸਰ ਹੁਸੈਨ ਸਾਹਿਬ ਬੈਠੇ ਨੇ। ਇਹ ਇੰਗਲੈਂਡ ਦੇ ਬਹੁਤ ਹੀ ਵੱਡੇ ਇੱਕ ਕ੍ਰਿਕਟਰ ਰਹੇ ਨੇ, ਮਾਇਆਨਾਜ਼ ਕ੍ਰਿਕਟਰ ਰਹੇ ਨੇ ਤੇ ਗੋਰੇ ਹੀ ਸਮਝੋ, ਇਹ ਤੇ ਮੁਸਲਮਾਨ ਨੇ ਪਰ ਗੋਰੇ ਹੀ ਸਮਝੋ ਇਹਨਾਂ ਨੂੰ ਕਿਉਂਕਿ ਇਹ ਇੰਗਲੈਂਡ 'ਚ ਹੀ ਨੇ ਔਰ ਉੱਥੋਂ ਦੀ ਜੰਮਪਲ ਨੇ, ਉੱਥੇ ਹੀ ਕ੍ਰਿਕਟ ਖੇਡੀ ਤੇ ਉੱਥੇ ਬੜਾ ਹੀ ਵੱਡਾ ਨਾਂ ਕਮਾਇਆ। ਤੇ ਦੂਜੇ ਪਾਸੇ ਤੁਹਾਨੂੰ ਪਤਾ ਸੱਜੇ ਤੇ ਖੱਬੇ ਸਾਡੇ ਦੋ ਆਪਣੇ, ਮੇਰਾ ਮਤਲਬ ਹੈ ਕਿ ਦੇਸੀ ਤੇ ਕਾਠੇ ਅੰਗਰੇਜ਼ ਬੈਠੇ ਨੇ। ਹੁਣ ਕਾਠੇ ਅੰਗਰੇਜ਼ ਮੈਂ ਇਹਨਾਂ ਨੂੰ ਕਿਉਂ ਆਖ ਦਿੱਤਾ, ਉਹ ਵੇਖੋ ਵੀ ਉਹਨੇ ਆਪਣੀ ਛਤਰੀ ਆਪ ਫੜੀ ਹੈ ਤੇ ਇਹ ਦੋਵੇਂ ਜਿਹੜੇ ਹੈ ਇਹਨਾਂ ਨੂੰ ਪਤਾ ਨਹੀਂ ਕੀ ਮਿਰਗੀ ਪੈਂਦੀ ਹੈ ਜਾਂ ਕਿਹੜੀ ਗੱਲ ਹੈ ਕਿ ਇਹ ਛਤਰੀ ਨਹੀਂ ਫੜ ਸਕਦੇ। ਹੋ ਸਕਦਾ ਹੈ ਕਿ ਕੋਈ ਮੇਰਾ ਮਤਲਬ ਖਿੱਚ ਖੁੱਚ ਪਈ ਹੋਵੇ ਕਿਸੇ ਪੱਠੇ ਨੂੰ, ਪਰ ਦੋਵਾਂ ਨੂੰ ਕਿਵੇਂ ਪੈ ਸਕਦੀ ਇੱਕੋ ਵੇਲੇ ਇਹ ਸਾਨੂੰ ਸਮਝ ਨਹੀਂ ਆਈ। ਉਹਨਾਂ ਲਈ ਕੋਈ ਨਾ ਕੋਈ ਵਿਚਾਰਾ ਗਰੀਬ, ਪਿਛਲੇ ਪਾਸੇ ਤੁਹਾਨੂੰ ਵੇਖੋ ਵੀ ਉਹ ਕੈਮਰੇ ਦਾ ਹੁਣ ਕਮਾਲ ਇਹ ਹੋਣਾ ਵੀ ਉਹਨੇ ਗਰੀਬ ਦਾ ਹੱਥ ਨਹੀਂ ਆਉਣ ਦੇਣਾ। ਇਹ ਤਾਂ ਫੋਟੋ ਖਿੱਚੀ ਗਈ ਹੈ ਨਾ ਤੇ ਹੱਥ ਆ ਗਿਆ, ਕੈਮਰੇ ਵਾਲੇ ਨੇ ਫਰੇਮ ਜ਼ਰਾ ਟਾਈਟ ਕਰ ਦੇਣਾ। ਜਿਸ ਵੇਲੇ ਫਰੇਮ ਟਾਈਟ ਦਾ ਮਤਲਬ ਹੈ ਥੋੜ੍ਹਾ ਲਾਗੇ ਹੋ ਜਾਣਾ, ਜਿਸ ਵੇਲੇ ਉਹਨੇ ਫਰੇਮ ਨੂੰ ਟਾਈਟ ਕਰਨਾ ਤੇ ਹੱਥ ਸ਼ਾਤ ਗਾਇਬ ਹੋ ਜਾਣਾ, ਬਸ ਛਤਰੀਆਂ ਨਜ਼ਰ ਆਉਣੀਆਂ ਨੇ। ਤੇ ਕਮਾਲ ਵੇਖੋ ਕਿ ਜਿਹੜਾ ਇੰਗਲੈਂਡ ਤੋਂ ਆਇਆ ਆਪਣੀ ਛਤਰੀ ਆਪ ਫੜ ਕੇ ਬੈਠਾ। ਇਹ ਜ਼ਾਹਿਰ ਹੈ ਇੱਕ ਹੱਥ 'ਚ ਮਾਈਕਰੋਫੋਨ ਫੜ ਲੇਗਾ ਤੇ ਇੱਕ ਛਤਰੀ ਫੜ ਲੇਗਾ। ਹੁਣ ਪਤਾ ਨਹੀਂ ਵੀ ਇਹ ਜਿਹੜੀ ਭੈਣ ਸਾਡੀ ਬੈਠੀ ਹੈ ਇਹਦੇ ਸਿਰ 'ਚ ਜੂਆਂ ਜਿਹੜਾ ਇਹਨੇ ਖੁਰਕਣਾ ਹੈ ਤੇ ਇਹਨੂੰ ਦੋਵੇਂ ਹੱਥ ਚਾਹੀਦੇ ਨੇ, ਇੱਕ ਖੁਰਕਣ ਵਾਸਤੇ ਤੇ ਇੱਕ ਮਾਈਕਰੋਫੋਨ ਵਾਸਤੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਆਪਣੀ ਜਿਹੜੀ ਹੈ ਉਹ ਛਤਰੀ ਕਿਉਂ ਨਹੀਂ ਫੜ ਸਕੀ। ਤੇ ਦੂਜੇ ਪਾਸੇ ਜਿਹੜੇ ਚੌਧਰੀ ਸਾਹਿਬ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਖੁਰਕਣਾ ਹੈ ਕਿ ਕੀ ਕਰਨਾ ਹੈ ਜਾਂ ਖਰਕਣਾ ਮਾਰਨਾ ਕਿਸੇ ਪਾਸੇ, ਕਿਉਂਕਿ ਤਬੀਅਤ ਉਹਨਾਂ ਦੀ ਖਰਕਣਾ ਮਾਰਨ ਵਾਲੀ ਹੈ। ਉਹਨਾਂ ਵੀ ਆਪਣੀ ਜਿਹੜੀ ਹੈ ਉਹ ਛਤਰੀ ਫੜਨ ਦੀ ਤੌਫੀਕ ਉਹਨਾਂ ਨੂੰ ਵੀ ਨਹੀਂ। ਇਹ ਉਹ ਸਿਸਟਮ ਹੈ, ਸਾਡੇ ਛੋਟੇ ਛੋਟੇ ਬੱਚੇ AC ਭਰਤੀ ਹੁੰਦੇ ਨੇ, ਅਸਿਸਟੈਂਟ ਕਮਿਸ਼ਨਰ, ਫਿਰ ਡਿਪਟੀ ਕਮਿਸ਼ਨਰ ਬਣਦੇ ਨੇ। ਘਰ ਦੇ ਵਿੱਚ ਮਾਂ ਕਈ ਵਾਰੀ ਇਹਨਾਂ ਨੂੰ ਮੰਗਣ ਤੇ ਦੂਜੀ ਵਾਰੀ ਸਾਲਣ ਨਹੀਂ ਦਿੰਦੀ, ਪਰ ਜਿਸ ਵੇਲੇ AC ਬਣਦੇ ਨੇ ਨਵਾਂ ਡਾਲਾ ਲੱਭਦਾ ਤੇ ਇਹ ਵੀ ਕਿਤੇ ਸਬਜ਼ੀ ਮੰਡੀ ਜਾਂ ਕਿਸੇ ਥਾਂ 'ਤੇ ਜਾਂਦੇ ਨੇ ਇਹ ਸਾਡੇ ਬੱਚੇ, ਸਾਡੇ ਭੈਣ ਭਰਾ, ਤੇ ਛਤਰੀ ਕਿਸੇ ਹੋਰ ਫੜੀ ਹੁੰਦੀ ਹੈ। ਇਹ ਅਕਸਰ ਔਕਾਤ ਇਹ ਹੁੰਦਾ ਹੈ ਸਾਡੇ ਜ਼ਾਹਿਰ ਹੈ ਲੋਕੀ ਅਦਬ ਕਰਦੇ ਨੇ ਜਾਂ ਸਾਡਾ ਕਲਚਰ ਹੈ ਜਾਂ ਥੋੜ੍ਹਾ ਸਾ ਗੁਲਾਮੀ ਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਟੱਚ ਹੈ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਜਾਂ ਉਸ ਤੋਂ ਪਹਿਲੇ ਜੋ ਵੀ ਇੱਕ ਸਾਡਾ ਕਲਚਰ ਸੀ ਇੱਥੇ ਕਿ ਲੋਕੀ ਜਿਹੜਾ ਤਗੜਾ ਬੰਦਾ ਉਹਦਾ ਬੈਗ ਫੜਨ ਦੀ ਵੀ ਕੋਸ਼ਿਸ਼ ਕਰਦੇ ਨੇ। ਅਸਲ ਦੇ ਵਿੱਚ ਤੇ ਇਹ ਰਿਸਪੈਕਟ ਆਪਣੇ ਤੋਂ ਵੱਡੇ ਨੂੰ ਦੇਈਦੀ ਹੈ, ਉਮਰ ਰਸੀਦਾ ਬੰਦੇ ਨੂੰ। ਇਹ ਸਾਡੇ ਇੱਜ਼ਤ ਦਾ ਮਕਾਮ ਹੈ ਕਿ ਕੋਈ ਬਜ਼ੁਰਗ ਆਵੇ ਤੇ ਉਹਦਾ ਬੈਗ ਫੜੀਦਾ ਦੂਸਰੀਆਂ ਚੀਜ਼ਾਂ। ਪਰ ਇਹ ਕਿਉਂਕਿ ਕਾਠੇ ਅੰਗਰੇਜ਼ ਆਪਣੇ ਆਪ ਨੂੰ ਵੱਡਿਆਂ ਤੋਂ ਵੀ ਵੱਡੇ ਸਮਝਦੇ ਨੇ ਤੇ ਇਹਨਾਂ ਹਾਲਾਤ ਦੇ ਵਿੱਚ ਇਹ ਪਹਿਲਾਂ ਵੀ ਮੈਂ ਵੇਖਦਾ ਰਹਿੰਦਾ ਵੀ ਜਿੱਥੇ ਕਿਤੇ DC AC ਨਿੱਕੇ ਨਿੱਕੇ ਕੁੜੀਆਂ ਮੁੰਡੇ ਹੁੰਦੇ ਨੇ ਤੇ ਉਹ ਜਨਾਬ ਕਿਸੇ ਹੋਰ ਨੂੰ ਛਤਰੀ, ਜਿਹੜਾ ਛਤਰੀ ਫੜਨ ਵਾਲਾ ਹੈ ਉਹਨਾਂ ਦੇ ਦਾਦੇ ਦੀ ਉਮਰ ਦਾ ਹੁੰਦਾ ਕਈ ਵਾਰੀ, ਤੇ ਉਹਨੂੰ ਛਤਰੀ ਫੜਾ ਕੇ ਤੇ ਆਪ ਬੜੇ ਹੀ ਮੁਤਮਈਨ, ਤੁਹਾਨੂੰ ਪਤਾ ਨਾ ਜਦੋਂ ਮੈਂ ਮੁਤਮਈਨ ਕਹਿਣਾ ਤਾਂ ਉਹਦੇ ਨਾਲ ਲਫ਼ਜ਼ ਤੁਸੀਂ ਆਪਣੀ ਆਪਣੀ ਮਰਜ਼ੀ ਦਾ ਲਾਉਣਾ, ਮੈਂ ਨਹੀਂ ਲਾ ਸਕਦਾ, ਬੜੇ ਮੁਤਮਈਨ ਹੋ ਕੇ ਤੇ ਤੁਰਨ ਫਿਰਨ ਡਏ ਹੁੰਦੇ ਨੇ। ਇਹ ਤੁਸੀਂ ਅਕਸਰ ਔਕਾਤ ਵੇਖਿਆ ਹੋਏਗਾ। ਬਹਰਹਾਲ ਇਹ ਬੜੀ ਹੀ ਫਜ਼ੂਲ ਤਸਵੀਰ ਔਰ ਸ਼ਰਮਿੰਦਗੀ ਦਾ ਬਾਇਸ ਹੈ ਪਾਕਿਸਤਾਨ ਵਾਸਤੇ। ਦੋਵੇਂ ਬੰਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਸ਼ਰਮ ਕੋਈ ਨਹੀਂ ਆਉਣੀ, ਮੇਰੇ ਭਰਾ ਨੂੰ ਵੀ ਤੇ ਭੈਣ ਨੂੰ ਵੀ, ਕਿਉਂਕਿ ਅਗਰ ਉਹਨਾਂ ਨੂੰ ਸ਼ਰਮ ਆਉਂਦੀ ਹੁੰਦੀ ਤੇ ਉਹਨਾਂ ਛਤਰੀ ਫੜ ਲੈਣੀ ਸੀ। ਕਿਉਂਕਿ ਉਹਨਾਂ ਨੂੰ ਸ਼ਰਮ ਆਉਣੀ ਕੋਈ ਨਹੀਂ ਤੇ ਅਸੀਂ ਇਹ 'ਤੇ ਹੀ ਤਬਸਰਾ ਕਰ ਸਕਦੇ। ਤੇ ਅਗਰ ਉਹਨਾਂ ਕੋਲੋਂ ਸਿਰਫ ਗਲਤੀ ਹੋਈ ਹੈ, ਬਸ ਉਹਨਾਂ ਓਵਰਲੁੱਕ ਕੀਤਾ ਜਿਹੜਾ ਕਿ ਹੋ ਨਹੀਂ ਸਕਦਾ ਇਹਨਾਂ ਹਾਲਾਤ ਦੇ ਵਿੱਚ, ਤੇ ਫਿਰ ਮੈਨੂੰ ਨਹੀਂ ਪਤਾ। ਬਹਰਹਾਲ ਅੱਗੇ ਤੁਰਦੇ ਜੀ। ਅੱਗੇ ਜੀ ਕਾਜ਼ੀ ਸਾਹਿਬ ਤੰਬੂ ਤੇ ਕਨਾਤਾਂ ਵਾਲੇ। ਇਹ ਤੰਬੂ ਕਿੱਥੋਂ ਆ ਗਿਆ ਵਿੱਚ ਤੇ ਕਨਾਤਾਂ ਕਿੱਥੋਂ ਆ ਗਈਆਂ? ਹਾਂਜੀ, ਇਹ ਜੀ ਟਰੱਕ ਲੱਗ ਗਿਆ ਆ ਕੇ ਸੁਪਰੀਮ ਕੋਰਟ, ਔਰ ਹੁਣ ਪਤਾ ਨਹੀਂ ਕਿ ਕਾਜ਼ੀ ਸਾਹਿਬ ਅੰਦਰ ਕਿੰਨੇ ਕੁ ਡੋਨਟ ਇਕੱਠੇ ਕੀਤੇ ਨੇ ਜਾਂ ਟਰੱਕ 'ਤੇ ਲੱਦਣੇ ਨੇ। ਪਰ ਟਰੱਕ ਲੱਗ ਗਿਆ ਜਨਾਬ ਤੇ ਉਹਦੇ ਉੱਤੇ ਹੁਣ
ਜਿਹੜੇ ਜਰਨਲਿਸਟ ਨੇ ਉਹ ਜਨਾਬ ਉਹਦੇ 'ਤੇ ਟਵੀਟ ਕਰਦੇ ਨੇ ਔਰ ਟਵੀਟ ਕਰਕੇ ਆਖਣ ਡਏ ਨੇ ਵੀ ਟਰੱਕਾਂ ਵਾਲੇ ਟੁਰ ਜਾਣਗੇ। ਇਹਦਾ ਮਤਲਬ ਹੈ ਵੀ ਟਰੱਕਾਂ ਵਾਲੇ ਜਾ ਰਹੇ ਨੇ। ਅਸੀਂ ਤਾਂ 5 ਮਹੀਨੇ ਪਹਿਲੇ ਹੀ ਗੁਜ਼ਾਰਿਸ਼ ਕੀਤੀ ਸੀ ਵੀ 90% ਮੈਂ ਤੁਹਾਨੂੰ ਬਾਰ-ਬਾਰ ਆਂਦਾ ਸਾ ਚਾਂਸ ਇਹ ਹੈ ਕਿ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਸਾਹਿਬ ਜਿਹੜੇ ਸਾਡੇ ਆਰਮੀ ਚੀਫ ਨੇ ਉਹਨਾਂ ਨੇ ਕਿਸੇ ਸੂਰਤ ਨਹੀਂ ਚਾਹਣਾ ਕਿ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਮਿਲੇ। ਹਾਂ, ਨਵਾਜ਼ ਸ਼ਰੀਫ ਸਾਹਿਬ ਨੇ ਰੱਸੀ ਤੜਾਉਣੀ ਹੈ। ਉਹਦੀ ਵਜ੍ਹਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਝੰਬਿਆ ਆਸਿਮ ਮੁਨੀਰ ਸਾਹਿਬ ਨੇ ਜਦੋਂ ਪਾਕਿਸਤਾਨ ਆਏ ਨੇ ਵੀ ਕਬੂਤਰ ਉਹਨਾਂ ਕੋਲ ਉਡਾ ਲਏ ਅਤੇ ਬਾਅਦ 'ਚ ਉਹਨਾਂ ਦੇ ਤੋਤੇ ਉਡਾ ਛੱਡੇ। ਉਹਨਾਂ ਨੂੰ ਜਿਤਵਾਉਣ ਦੀ ਬਜਾਏ ਐਡੇ ਬੁਰੇ ਤਰੀਕੇ ਨਾਲ ਹਰਾਇਆ ਵੀ ਉਹ ਇੰਝ ਹੀ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਮੇਰਾ ਮਤਲਬ ਛਿੱਲ ਕੇ ਰੱਖ ਦਿੱਤਾ ਕਿ ਜਿਵੇਂ ਮੇਰਾ ਮਤਲਬ ਹੈ ਕਿ ਉਬਲਿਆ ਆਲੂ ਛਿੱਲਿਆ ਜਾਂਦਾ, ਉਹੀ ਹਾਲ ਉਹਨਾਂ ਮੀਆਂ ਸਾਹਿਬ ਦਾ ਕਰ ਦਿੱਤਾ। ਮੀਆਂ ਸਾਹਿਬ ਨੂੰ ਹਰਾ ਵੀ ਛੱਡਿਆ, ਭਰਾ ਜਿਤਾਤਾ, ਧੀ ਜਿਤਾਤੀ, ਥੱਲਿਓ MPA ਜਿਤਾਤੇ ਅਤੇ ਮੀਆਂ ਸਾਹਿਬ ਨੂੰ ਦਾਗੀ ਕਰਕੇ ਉਹ ਵੀ ਇੱਕ ਥਾਂ ਤੋਂ ਨਹੀਂ, ਮਾਨਸੇਰੇ ਤੋਂ ਵੀ ਅਤੇ ਲਾਹੌਰ ਤੋਂ ਵੀ। ਅਤੇ ਮੀਆਂ ਸਾਹਿਬ ਇੰਝ ਹੀ ਹੈ ਵੀ ਜਿਵੇਂ ਮੇਰਾ ਮਤਲਬ ਪਾਲੇ 'ਚ ਬੱਕਰੀ ਗੁੱਠੇ ਲੱਗੀ ਹੁੰਦੀ ਹੈ ਨਾ, ਉਹ ਹਾਲ ਮੀਆਂ ਸਾਹਿਬ ਦਾ ਹੋਇਆ। ਹੁਣ ਮੀਆਂ ਸਾਹਿਬ ਇੰਤਜ਼ਾਰ ਕਰਨ ਡਏ ਨੇ ਵੀ ਧੁੱਪ ਨਿਕਲੇ, ਮੈਂ ਧੁੱਪ ਸੇਕਾਂ, ਮਤਲਬ ਕਿ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦਵਾਵਾਂ, ਫਿਰ ਜਿਸ ਵੇਲੇ ਆਸਿਮ ਮੁਨੀਰ ਸਾਹਿਬ ਦੀ ਐਕਸਟੈਂਸ਼ਨ ਆਵੇ ਅਤੇ ਉਸ ਵੇਲੇ ਫਿਰ ਮੈਂ ਜੋੜ ਪਾਵਾਂ। ਇਹ ਅਸੀਂ ਤੁਹਾਨੂੰ 5 ਮਹੀਨੇ ਪਹਿਲਾਂ ਦੱਸ ਦਿੱਤਾ ਸੀ ਵੀ ਇਹ ਰਿਸਕ ਆਸਿਮ ਮੁਨੀਰ ਸਾਹਿਬ ਨੇ ਨਹੀਂ ਲੈਣਾ। ਬਹਰਹਾਲ ਹੁਣ ਸੁਪਰੀਮ ਕੋਰਟ 'ਚੋਂ ਖਬਰ ਆਈ ਵੀ ਕਾਜ਼ੀ ਸਾਹਿਬ ਨੇ ਜਿਹੜਾ ਉਹ ਐਡਵਾਂਸ ਦੇ ਛੱਡਿਆ, ਜਿਹੜੀ ਉਹਨਾਂ ਦੀ ਰਿਟਾਇਰਮੈਂਟ ਵਾਲੇ ਦਿਨ ਜਿਹੜਾ ਉੱਥੇ ਖਾਣਾ ਛਾਣਾ ਹੋਣਾ ਅਲਵਿਦਾਈ, ਉਹਦਾ ਰਿਸਪੌਂਸ ਦੇ ਛੱਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਹ ਜ਼ਰਾ ਚੈੱਕ ਕਰੋ। ਸਾਡੇ ਪਾਕਿਸਤਾਨ ਦੇ ਵਿੱਚ ਸਤਾਰਬਖਸ਼ ਤੇ ਤੁਸੀਂ ਦੇਖ ਲਿਆ ਸੀ, ਸਟਾਰਬਕਸ ਦੀ ਜਗ੍ਹਾ 'ਤੇ ਸਤਾਰਬਖਸ਼ ਨਾਮੀ ਕਾਫੀ ਤੇ ਦੇਖ ਲਈ ਸੀ। ਅਤੇ ਹੁਣ ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਅਲਬੇਕ ਇੱਕ ਬ੍ਰਾਂਡ ਹੈ, ਚਿਕਨ ਫਰਾਈ ਵੇਚਦੇ ਨੇ KFC ਤਰ੍ਹਾਂ, ਉਹ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਦਾ MOU ਸਾਈਨ ਕੀਤਾ ਔਰ ਮੇਰਾ ਖਿਆਲ ਉਹ ਪਾਕਿਸਤਾਨ ਦੇ ਵਿੱਚ ਆ ਰਹੇ ਨੇ ਬਹੁਤ ਜਲਦ। ਲੇਕਿਨ ਪਹਿਲਾਂ ਹੀ ਸਾਡੇ ਬੰਦਿਆਂ ਨੇ ਤੇ ਇੱਥੇ ਉਹਨਾਂ ਦੀਆਂ ਸ਼ਾਖਾਂ ਖੋਲ੍ਹੀਆਂ ਨੇ। ਇਹ ਖੋਲ੍ਹੀਆਂ ਨਹੀਂ, ਉਹਨਾਂ ਐਵੇਂ ਹੀ ਨਾਂ ਲਿਖ ਛੜਿਆ ਅਤੇ ਚੱਲ ਰਿਹਾ, ਕਿਉਂਕਿ ਕਿਹੜਾ ਕੋ ਪੁੱਛਣ ਵਾਲਾ, ਚਲੋ 4 ਯਾਰ ਛਾਵੇਂ ਬਹਿਣ ਡਏ ਨੇ, ਕੰਮ ਚੱਲਣ ਡਿਆ। ਅੱਛਾ ਜੀ, ਅੱਗੇ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ ਇਹ ਹੈ ਕਿ ਇੱਕ ਅਸੀਂ ਕੱਲ੍ਹ ਪਰਸੋਂ ਤਜਜ਼ੀਆ ਕੀਤਾ, ਉਹ ਤਜਜ਼ੀਏ ਦੇ ਉੱਤੇ ਤੇ ਭਾਈ ਹੋਰੀ ਜਨਾਬ ਗੱਲ ਖਿੱਚ ਕੇ ਕਿਸੇ ਦੇ ਪਾਸੇ ਕਿਤੇ ਲੈ ਗਏ। ਮੈਂ ਗੱਲ ਕਰਨ ਡਿਆ ਮੇਜਰ ਮੈਸਮ ਸਾਹਿਬ ਦੀ। ਅੱਛਾ, ਉਹਦੇ ਵਿੱਚ ਇੱਕ ਅਸੀਂ ਅਜ਼ਰਾ ਮਜ਼ਾਕ ਕਹਿ ਦਿੱਤਾ ਵੀ ਮੇਜਰ ਸਾਹਿਬ ਜਿਹੜੇ ਨੇ ਉਹਨਾਂ ਸਿੱਧਾ ਹੀ ਇਸਰਾਈਲ ਦੇ ਉੱਤੇ ਹਮਲਾ ਕਰ ਛੱਡਿਆ। ਅੱਛਾ, ਹੁਣ ਉਹਨਾਂ ਨੇ ਉਹਨੂੰ ਲੈ ਲਿਆ ਵੀ ਮੇਜਰ ਨੂੰ ਜਿਹੜਾ ਉਹ, ਮੈਂ ਉਹਦੇ 'ਤੇ ਗੱਲ ਕੀਤੀ ਵੀ ਤਰੱਕੀ ਨਹੀਂ ਅੱਗੋਂ ਕਰ ਸਕੇ। ਉਹ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਦੇ ਵਿੱਚ 20,000 ਮੇਜਰ ਨੇ, ਇਹਨਾਂ ਦੀ ਤੋਹੀਨ ਕਰ ਦਿੱਤੀ। ਅੱਛਾ ਜੀ, ਅਗਰ ਤੇ ਇੰਜ ਲੱਗਾ ਤਾਂ ਮੈਂ ਮਾਜ਼ਰਤ ਚਾਹੁੰਦਾ, ਕਿਉਂਕਿ ਮੇਰੇ ਲਈ ਤੇ ਕਾਂਸਟੇਬਲ ਤੋਂ ਲੈ ਕੇ ਤੇ ਸਿਪਾਹੀ ਤੋਂ ਲੈ ਕੇ ਤੇ ਲਾਂਸਨੈਕ ਤੋਂ ਲੈ ਕੇ ਤੇ ਉੱਤੋਂ ਤੱਕ ਸਾਰੇ ਹੀ ਕਾਬਲੇ ਇੱਜ਼ਤ ਨੇ। ਉਹ ਅਸਲ ਦੇ ਵਿੱਚ ਤੇ ਜਨਾਬ ਜਿਹੜੀ ਤੁਸੀਂ ਬਾਰੀਕ ਵਾਰਦਾਤ ਕਰ ਰਹੇ ਸੋ, ਜਿਹੜਾ ਤੁਸੀਂ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਮਾਜ਼ਰਤ ਦੇ ਨਾਲ ਗੰਦ ਘੋਲ ਰਹੇ ਸੋ, ਮੈਂ ਉਹਦੇ ਉੱਤੇ ਚਾਨਣ ਪਾਇਆ ਸੀ ਤਾਂ ਕਿ ਲੋਕਾਂ ਨੂੰ ਤੁਹਾਡੀ ਬਾਰੀਕ ਕਾਰਵਾਈ ਦਾ ਪਤਾ ਲੱਗ ਜਾਏ। ਉਹ ਮੈਂ ਕੀ ਕੀਤਾ ਸੀ? ਉਹ ਮੈਂ ਇਹ ਕੀਤਾ ਸੀ ਕਿ ਤੁਸੀਂ ਆਖਿਆ ਕਿ ਚਾਈਨਾ ਤੋਂ ਮੈਂ ਹੋ ਕੇ ਆਇਆ ਅਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਜੇ ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਵਾਲੇ ਫਿਤਨੇ ਦੇ ਉੱਤੇ ਪਾਕਿਸਤਾਨ ਕਾਬੂ ਪਾ ਲੈਣਾ ਅਤੇ ਫਿਰ ਅਗਲਾ ਕੰਮ ਪਾਕਿਸਤਾਨ ਨੇ ਇਸਰਾਈਲ ਦੇ ਉੱਤੇ ਹਮਲਾ ਕਰ ਦੇਣਾ। ਅੱਛਾ, ਹੁਣ ਤੁਸੀਂ ਮੈਨੂੰ ਤਾਂ ਖੈਰ CIA ਦਾ ਏਜੰਟ ਵੀ ਕਹਿ ਛੱਡਿਆ, ਸਾਰਾ ਹੀ ਕਹਿ ਦਿੱਤਾ। ਹਾਲਾਂਕਿ ਇਹ ਸਾਰੇ ਹੀ ਏਜੰਟ ਪਹਿਲਾਂ ਸਾਨੂੰ ਨਹੀਂ ਸੀ ਪਤਾ, ਹੁਣ ਪਤਾ ਲੱਗਾ ਵੀ ਤੁਸੀਂ ਆਪ ਹੀ ਜੇ ਹਰ ਸ਼ੈ ਦੇ ਤੁਸੀਂ ਮਾਸ਼ਾਅੱਲਾ, ਜਦੋਂ ਤੁਸੀਂ ਏਜੰਟ ਜੇ ਤੇ ਅਸੀਂ ਕੀ ਹੋਣਾ। ਮੇਰਾ ਮਤਲਬ ਹੈ ਜਦੋਂ ਮੁਸ਼ਰਫ ਸਾਹਿਬ ਦੀ ਕਿਤਾਬ ਪੜ੍ਹ ਲਓ, ਸਾਰਿਆਂ ਦੀ ਪੜ੍ਹ ਲਓ, ਤਾਂ ਪਤਾ ਲੱਗ ਜਾਂਦਾ ਕੌਣ ਕਿਹਨੂੰ ਕੀ ਵੇਚਦਾ ਰਿਹਾ। ਭਰਾ ਮੇਰਿਆ, ਅਸੀਂ ਤਾਂ ਪੜ੍ਹਾ ਕੇ ਹੀ ਆਪਣਾ ਮਾਲ ਪਾਣੀ ਪੂਰਾ ਕੀਤਾ, ਆਪਣੀ ਰੋਟੀ ਟੁੱਕਰ ਪੂਰਾ ਕੀਤਾ। ਹੁਣ ਸਾਰੇ ਪਾਕਿਸਤਾਨ ਨੂੰ ਚਾਨਣ ਹੋ ਗਿਆ ਵੀ ਕੌਣ ਕਿਹਦਾ ਏਜੰਟ ਹੈ। ਆਮ ਪਾਕਿਸਤਾਨੀ ਤਾਂ ਸ਼ਾਇਦ ਕਦੇ ਏਜੰਟ ਬਣਨ ਦਾ ਸੋਚ ਵੀ ਨਹੀਂ ਸਕਦਾ, ਲੇਕਿਨ ਤੁਸਾਂ ਕਦੇ ਕਸਰ ਛੱਡੀ ਵੀ ਨਹੀਂ। ਬਾਹਰ ਲੱਗੇ ਤੁਰਨੇ ਉਹਨਾਂ ਨੇ ਜਨਾਬ, ਬਜਾਏ ਇਸ ਦੇ ਕਿ ਉਹ ਜਿਹੜਾ ਇੱਕ ਉਹਨਾਂ ਨੇ ਬਾਰੀਕ ਵਾਰਦਾਤ ਪਾਈ। ਹੁਣ ਦੱਸੋ ਕਿੱਥੇ ਇਸਰਾਈਲ? ਅੱਛਾ, ਫਿਰ ਉਹਨਾਂ ਇਹ ਵੀ ਆਖਿਆ ਵੀ ਮੈਂ ਜਿਹੜਾ ਨਾ ਉਹ ਇਸਰਾਈਲ ਦਾ ਕੋਈ ਬੜਾ ਖੈਰ ਖੁਆਹ, ਮੈਨੂੰ ਬੜੀ ਤਕਲੀਫ ਹੋਈ ਵੀ ਉੱਤੇ ਹਮਲਾ ਨਾ ਹੋ ਜਾਏ। ਉਹ ਭਾਈ ਮੇਰੇ, ਮੈਨੂੰ ਇਹ ਗੱਲ ਦੀ ਤਕਲੀਫ ਨਹੀਂ ਹੋਈ, ਮੈਨੂੰ ਸਿਰਫ ਇਹ ਹੈ ਵੀ ਪਕਾਨੇ 'ਚ ਬਹੁਤੀ ਫੂਕ ਭਰ ਦਿਓ ਅਤੇ ਉਹ ਪਾਟ ਜਾਂਦਾ। ਇਹ ਆਵਾਮ ਨੂੰ ਤੁਸੀਂ ਨੰਬਰ 1 ਦੱਸ ਕੇ ਅੱਗੇ ਹੀ ਕਾਫੀ ਖੱਜਲ ਕਰ ਲਿਆ। ਹੁਣ ਮਜ਼ੀਦ ਉਸ ਪਾਸੇ ਨਾ ਪਵਾ ਦਿਓ ਵੀ ਜਿੱਥੋਂ ਅੱਗੋਂ ਸਾਨੂੰ ਲਿੱਤਰ ਪੈਣ ਅਤੇ ਫਿਰ ਸਾਨੂੰ ਪਤਾ ਨਾ ਲੱਗੇ ਵੀ ਨੰਬਰ 1 ਲੱਭਣਾ ਕਿੱਥੋਂ ਹੈ। ਉਹ ਮੈਂ ਵਜ੍ਹਾ ਦੱਸਣਾ ਕਿਉਂ। ਉਹ ਵਜ੍ਹਾ ਇਹ ਹੈ ਕਿ ਭਾਈ ਜੀ ਉਹਨੂੰ ਛੱਡ ਦਿਓ ਇਸਰਾਈਲ ਨੂੰ। ਉਹ ਤਾਂ ਜ਼ਾਹਿਰ ਹੈ ਉਹਦੇ ਪਿੱਛੇ ਤਾਂ ਪੂਰੀ ਦੁਨੀਆ ਖਲੋਤੀ ਹੈ। ਉਹਨੇ ਤਾਂ ਜ਼ੁਲਮ ਦੀ ਅਖੀਰ ਕਰ ਛੱਡੀ ਹੈ, ਇੰਨਾ ਕੁ ਬੰਦਾ ਉਹਨੇ ਸ਼ਹੀਦ ਕਰ ਛੱਡਿਆ ਔਰ ਪੂਰੀ ਦੁਨੀਆ ਬਾਕੀ ਛੱਡੋ, ਸਾਡੇ ਮੁਸਲਮਾਨ ਮੁਲਕ ਵੀ ਨਾਲ ਖਲੋਤੇ ਨੇ ਉਹਦੇ, ਅਤੇ ਉਹਨੇ ਤਾਂ ਜਨਾਬ ਲੀਹਾਂ ਹੀ ਭੰਨ ਕੇ ਰੱਖ ਦਿੱਤੀਆਂ ਨੇ ਹਰ ਸ਼ੈ ਦੀਆਂ। ਉਹਨੂੰ ਛੱਡ ਦਿਓ। ਇਹ ਚੇਤੇ ਕਰੋ ਕਿ ਇਹ ਜਿਸ ਵੇਲੇ ਸੋਸ਼ਲ ਮੀਡੀਆ ਦਾ ਫਿਤਨਾ ਤੁਹਾਡੇ ਨਾਲ ਸੀ ਅਤੇ ਤੁਸੀਂ ISPR ਦੇ ਵਿੱਚ ਸੱਦ ਕੇ ਅਤੇ ਉਹ ਸੋਸ਼ਲ ਮੀਡੀਆ ਦੇ ਫਿਤਨਿਆਂ ਨੂੰ ਮੁਜਾਹਦ ਕਰਾਰ ਦਿੰਦੇ ਸੋ। ਇਹ ਜਬਰਾਨ ਇਲਿਆਸ ਸਾਹਿਬ ਹੋਣ ਜਾਂ
ਮੁਦੱਸਰ ਹੋਵੇ ਤੇ ਜਾਂ ਦੂਸਰੇ ਮੁੰਡੇ ਹੋਣ ਜਿਨ੍ਹਾਂ ਦੇ ਨਾਲ ਅੱਜ ਦੇ ਵੀ ਤੁਹਾਡੇ ਲੈਫਟੀਨੈਂਟ ਜਨਰਲ ਆਸਿਫ ਗਫੂਰ ਸਾਹਿਬ ਸੱਜੇ ਆਪਣੇ ਮੋਢੇ ਦੇ ਨਾਲ ਖਿਲਾਰ ਕੇ ਤੇ ਤਸਵੀਰਾਂ ਲੈਂਦੇ ਸਨ ਤੇ ਉਸ ਵੇਲੇ ਉਹਨਾਂ ਨੂੰ ਮੁਜਾਹਦ ਕਰਾਰ ਦਿੰਦੇ ਸਾਂ ਅਸੀਂ 5th ਜਨਰੇਸ਼ਨ ਵਾਰ ਦੇ, ਤੇ ਉਹ ਸਾਰਾ ਫਿਤਨਾ ਉਸ ਵੇਲੇ ਤੁਹਾਡੇ ਨਾਲ ਸੀ। ਇਹ ਜਿਹੜੇ ਫਿਤਨੇ ਬੈਠੇ ਸਨ ਇਹ ਵੀ ਤੁਹਾਡੇ ਨਾਲ ਸਨ। ਅਸੀਂ ਵੀ ਜਨਾਬ ਅਮਰੀਕਾ ਦੀਆਂ ਯੂਨੀਵਰਸਿਟੀਆਂ ਤੇ ਹਰ ਥਾਂ ਤੇ ਤੁਹਾਡਾ ਚੰਗਾ ਮਾੜਾ ਸਾਰੀ ਜ਼ਿੰਦਗੀ ਤੋਂ ਜਿਹੜਾ ਉਹਨੂੰ ਪ੍ਰਮੋਟ ਵੀ ਕਰ ਰਹੇ ਸਨ ਤੇ ਡਿਫੈਂਡ ਵੀ ਕਰ ਰਹੇ ਸਨ। ਜਿਹੜੀਆਂ ਚੀਜ਼ਾਂ ਇਨਡਿਫੈਂਸਿਬਲ ਸਨ ਉਹ ਵੀ ਡਿਫੈਂਡ ਕਰ ਰਹੇ ਸਾਂ। ਮਤਲਬ ਜਿਹੜੇ ਮੋਰਚੇ ਤੇ ਖਲੋ ਕੇ ਡਿਫੈਂਸ ਨਹੀਂ ਕੀਤਾ ਜਾ ਸਕਦਾ ਅਸੀਂ ਉੱਥੇ ਵੀ ਕਰ ਰਹੇ ਸਾਂ। ਤੇ ਫਿਰ ਸਾਨੂੰ ਤੁਸੀਂ ਦੱਸਿਆ ਵੀ ਇਹ ਸਾਰੇ ਜਿਹੜੇ ਮੁਹਿੱਬੇ ਵਤਨ 5th ਜਨਰੇਸ਼ਨ ਵਾਰ ਦੇ ਜਿਹੜੇ ਮੁਜਾਹਦ ਨੇ ਇਹ ਤੇ ਹੁਣ ਸਾਰੇ ਫਿਤਨਾ ਨੇ। ਅੱਛਾ ਚਲੋ ਤੁਸੀਂ ਉਹਨਾਂ ਨੂੰ ਫਿਤਨਾ ਵੀ ਕਹਿ ਲਓ, ਸਾਨੂੰ ਫਿਤਨਾ ਵੀ ਕਹਿ ਲਓ, ਫਿਰ ਵੀ ਤੁਹਾਡੀ ਇਹ ਬਰੀਕ ਵਾਰਦਾਤ ਮੇਜਰ ਸਾਹਿਬ ਕਬੂਲ ਹੈ। ਪਰ ਜਿਹੜਾ ਤੁਸੀਂ ਅੱਗੋਂ ਨੰਬਰ 1 ਦੀ ਫੂਕ ਭਰਨ ਡਏ ਹੋ ਵੀ ਅੱਗੋਂ ਜਾ ਕੇ ਅਸੀਂ ਜਿਹੜਾ ਉਹ ਇਸਰਾਈਲ ਤੇ ਹਮਲਾ ਕਰ ਦੇਣਾ, ਉਹ ਜਿਉਣ ਜੋਗਿਓ ਮੇਰਾ ਮਤਲਬ ਧਾਨਾਂ ਵਾਲੇ ਪਿੰਡ ਪਰਾਲੀਓਂ ਪਛਾਣੇ ਜਾਂਦੇ ਨੇ ਭਾਈ ਜੀ, ਉੱਥੇ ਤੁਸੀਂ ਕੀ ਹਮਲਾ ਕਰਨਾ ਜਦੋਂ ਇਹ ਸਾਰਾ ਫਿਤਨਾ ਤੁਹਾਡੇ ਨਾਲ ਸੀ। ਹੁਣ ਤੇ ਤੁਸੀਂ ਇਹ ਆਖਿਆ ਨਾ ਵੀ ਫਿਤਨੇ ਨੂੰ ਅਗਰ ਸ਼ਿਕਸਤ ਦੇ ਲਈ ਔਰ ਇਹ ਫਿਤਨਾ ਹੈ ਕੌਣ? ਇਹ ਤੁਹਾਡੇ ਆਪਣੇ ਜਨਾਬ ਪੁੱਤਰ ਭਤਰੀਏ, ਤੁਹਾਡੀਆਂ ਆਪਣੀਆਂ ਧੀਆਂ, ਤੁਹਾਡੀਆਂ ਭੈਣਾਂ, ਨੌਹਾਂ, ਇਹ ਉਹ ਨੇ ਫਿਤਨਾ। ਇਹ ਨੌਜਵਾਨ ਨੇ ਪਾਕਿਸਤਾਨ ਦੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ, ਜਿਨ੍ਹਾਂ ਨੂੰ ਤੁਸੀਂ, ਮੈਨੂੰ ਨਹੀਂ ਪਤਾ ਵੀ ISPR ਨੇ ਜਨਾਬ ਨੂੰ ਕੋਈ ਫੂਕ ਭਰੀ ਹੈ ਜਾਂ ਕੋਈ ਥਾਪੀ ਦਿੱਤੀ ਹੈ, ਜਾਂ ਜਿਹੜਾ ਕੰਮ ਤੁਸੀਂ ਮੈਨੂੰ ਆਖਣ ਡਏ ਹੋ ਉਹ ਤੁਸੀਂ ਕੀਤਾ ਕਿਤੇ ਹੋ ਮਾਲ ਪਾਣੀ। ਹੁਣ ਮੈਨੂੰ ਨਹੀਂ ਪਤਾ, ਮੈਂ ਇਲਜ਼ਾਮ ਨਹੀਂ ਲਾ ਰਿਹਾ ਤੁਹਾਡੇ ਤੇ, ਤੁਹਾਡੇ ਵਾਲਾ ਕੰਮ ਨਹੀਂ ਕਰਾਂਗਾ ਜਿਹੜਾ ਤੁਸੀਂ ਕੀਤਾ, ਲੇਕਿਨ ਮੈਂ ਇਹ ਕਹਾਂਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਫਿਤਨਾ ਕਰਾਰ ਦੇ ਰਹੇ ਹੋ 5th ਜਨਰੇਸ਼ਨ ਵਾਰ ਦੇ ਮੁਜਾਹਦਾਂ ਨੂੰ। ਜਿਸ ਵੇਲੇ ਸਾਰੇ ਮੁਜਾਹਿਦ ਤੁਹਾਡੇ ਨਾਲ ਸਨ ਉਸ ਵੇਲੇ ਤੁਹਾਡੇ ਇੱਕ ਹੋਰ ਮੇਜਰ ਸਾਹਿਬ ਹੀ ਸਨ, ਉਹ ਵੀ ਮੇਰਾ ਮਤਲਬ ਲੈਫਟੀਨੈਂਟ ਜਨਰਲ ਸਾਹਿਬ ਬਾਜਵਾ ਸਾਹਿਬ, ਉਹਨਾਂ ਨੇ ਮੈਨੂੰ ਨਹੀਂ ਹਾਮਦ ਮੀਰ ਸਾਹਿਬ ਤੇ ਨਾਲ ਨਸੀਮ ਜ਼ਾਹਰਾ ਸਾਹਿਬਾ ਦੱਸਦੇ ਨੇ ਕਿ GHQ ਦੇ ਵਿੱਚ ਸੱਦ ਕੇ ਸਹਾਫੀਆਂ ਨੂੰ ਕਿਹਾ ਸੀ ਵੀ ਟੈਂਕਾਂ 'ਚ ਤੇਲ ਨਹੀਂ ਹੈਗਾ। ਦੂਸਰਾ, ਜਿਨ੍ਹਾਂ ਨੂੰ ਬੜੇ ਚਾਅ ਨਾਲ ਹਾਰ ਸ਼ਿੰਗਾਰ ਕੇ ਤੁਸੀਂ ਲੈ ਕੇ ਆਏ ਹੋ, ਜਿਨ੍ਹਾਂ ਨੇ ਅੱਜ ਤੁਹਾਨੂੰ TV ਤੇ ਭਾਇਆ, ਜਿਹੜੇ ਤੁਹਾਡੇ ਸਾਰੇ ਤਜਜ਼ੀਏ ਕਰਵਾਉਂਦੇ ਨੇ ਮੇਜਰ ਸਾਹਿਬ, ਤੇ ਜਿਨ੍ਹਾਂ ਤੁਹਾਨੂੰ ਚਾਈਨਾ ਵੀ ਘੱਲਿਆ ਹੋਣਾ ਹੈ, ਉਹ ਸਾਬਾਨ ਜਿਨ੍ਹਾਂ ਨੂੰ ਲਿਆਏ ਨੇ, ਕਿਸੇ ਨੂੰ ਸੁਪਰੀਮ ਕਮਾਂਡਰ ਬਣਾਇਆ ਜ਼ਰਦਾਰੀ ਸਾਹਿਬ ਨੂੰ, ਤੇ ਇੱਕ ਵੱਡੇ ਚੋਰ ਨੂੰ ਜਿਹੜਾ ਉਹ ਆਪਣਾ ਵਜ਼ੀਰ ਆਜ਼ਮ ਬਣਾਇਆ, ਤੇ ਜਿਹੜੀ ਸਾਡੀ ਭੈਣ ਜਿਹੜੀ ਉਹਨੇ ਚੋਰੀਆਂ ਦੇ ਵਿੱਚ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਪ੍ਰਾਪਰਟੀ ਨਹੀਂ, ਉਹ ਜਿਹੜਾ ਤੁਸੀਂ ਨੰਬਰ 1 ਕੰਮ ਕੀਤਾ ਉਹਨੂੰ ਚੀਫ ਮਿਨਿਸਟਰ ਬਣਾਇਆ। ਤੇ ਉਹਨਾਂ ਦਾ ਜਿਹੜਾ ਅੱਜ ਦਾ ਸਪੀਕਰ ਹੈ ਉਹ ਉਸ ਵੇਲੇ ਕਹਿ ਰਿਹਾ ਸੀ ਜਦੋਂ ਅਸੀਂ ਤੁਹਾਡੇ ਨਾਲ ਖਲੋਤੇ ਸਾਂ। ਇਹ CIA ਵਾਲੇ ਜਿਹੜੇ CIA ਕੋਲੋਂ ਪੈਸੇ ਲੈ ਕੇ ਕੰਮ ਕਰਦੇ ਨੇ ਤੁਹਾਡੇ ਮੁਤਾਬਕ, ਇਹ ਤੁਹਾਡੇ ਨਾਲ ਖਲੋਤੇ ਸਨ। ਤੇ ਉਸ ਵੇਲੇ ਉਹ ਆਂਦੇ ਸਨ ਵੀ ਟੰਗਾਂ ਕੰਬਣ ਡਈਆਂ ਸਨ ਤੇ ਮੁੜਕਾ ਆਇਆ ਸੀ ਤੇ ਪਤਾ ਨਹੀਂ ਸੀ ਲੱਗਣ ਡਿਆ ਤੇ ਬੌਂਤਰੇ ਫਿਰਨ ਡਏ ਸਨ। ਅਸੀਂ ਨਾ ਇਹ ਗੱਲ ਉਦਣ ਆਂਦੇ ਸਨ ਨਾ ਅੱਜ ਆਂਦੇ। ਅਸੀਂ ਆਪਣੀ ਫੌਜ ਦੇ ਬਾਰੇ ਇਹ ਗੱਲ ਕਦੇ ਵੀ ਨਹੀਂ ਕਰ ਸਕਦੇ। ਹਾਂ, ਜਿਹੜੇ ਉੱਤੇ ਬਹਿੰਦੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਜ਼ਹਿਰ ਲੋਕਾਂ ਦੇ ਦਿਮਾਗਾਂ ਦੇ ਵਿੱਚ ਭਰਨ ਦੀ ਬਰੀਕ ਕਾਰਵਾਈ ਕਰ ਰਹੇ ਹੋ, ਉਹ ਭਾਈ ਜੀ ਇਸਰਾਈਲ ਤੱਕ ਤੇ ਜਿਹੜੇ ਮਿਜ਼ਾਈਲ ਜਾਣੇ ਸਨ, ਇਹ ਮੈਂ ਦੁਬਾਰਾ ਨਹੀਂ ਆਖਣ ਡਿਆ। ਇਹ ਡੀਪ ਸਾਈਟ ਇੱਕ ਅਮਰੀਕਾ ਦੀ ਵੈਬਸਾਈਟ ਹੈ, ਇੱਕ ਜਰੀਦਾ ਹੈ ਜਿਹਦੇ ਵਿੱਚ ਰਾਇਨ ਗ੍ਰਿਮ ਨੇ ਔਰ ਮੁਰਤਜ਼ਾ ਨੇ ਸਟੋਰੀ ਕੀਤੀ ਹੋਈ ਹੈ, ਜਿਹਦੇ 'ਚ ਉਹਨਾਂ ਆਖਿਆ ਵੀ ਅਸੀਂ ਡਾਕੂਮੈਂਟ ਦੇਖੇ ਨੇ ਇਹੋ ਜਿਹੇ। ਦੁਬਾਰਾ ਰਿਪੀਟ ਕਰ ਰਹੇ ਹਾਂ, ਉਹ ਕਲੇਮ ਕਰ ਰਹੇ ਨੇ ਕਿ ਉਹਨਾਂ ਡਾਕੂਮੈਂਟ ਦੇਖੇ ਨੇ ਕਿ ਜਨਰਲ ਬਾਜਵਾ ਨੇ ਅਮਰੀਕਾ ਨਾਲ, ਉਹੀ CIA ਜਿਹਦਾ ਮੈਨੂੰ ਏਜੰਟ ਬਣਾਉਣ ਡਏ ਹੋ, ਉਹਨਾਂ ਦੇ ਨਾਲ, ਕਿਉਂਕਿ ਏਜੰਟ ਤੇ ਫਿਰ ਜਨਰਲ ਬਾਜਵਾ ਸੀ CIA ਦਾ, ਉਹਨੇ ਉਹਨਾਂ ਦੇ ਨਾਲ ਇਹ ਤੈਅ ਕੀਤਾ ਕਿ ਜਿਹੜੇ ਮਿਜ਼ਾਈਲ ਸਾਡੇ ਨੇ, ਬਲਿਸਟਿਕ ਮਿਜ਼ਾਈਲ ਜਾਂ ਦੂਸਰੇ, ਮੈਂ ਕਿਉਂਕਿ ਐਕਸਪਰਟ ਨਹੀਂ ਹੈ, ਬਹਰਹਾਲ ਉਹਨਾਂ ਨੇ ਜੋ ਕੁਝ ਲਿਖਿਆ ਸਟੋਰੀ ਦੇ ਵਿੱਚ ਹੈ, ਤੁਹਾਨੂੰ ਵਿਖਾ ਵੀ ਰਹੇ ਸਕਰੀਨ ਤੇ, ਉਹਨਾਂ ਮਿਜ਼ਾਈਲਾਂ ਦੀ ਜਿਹੜੀ ਰੇਂਜ ਹੈ ਉਹ ਘੱਟ ਕਰ ਦਿੱਤੀ ਗਈ ਹੈ ਤਾਂ ਕਿ ਉਹ ਇਜ਼ਰਾਈਲ ਤੱਕ ਨਾ ਅੱਪਣ। ਕਹਿਣ ਦਾ ਮਤਲਬ ਹੈ ਤੁਸੀਂ ਗਿੱਗੇ ਕਰੋ ਗਿੱਗੇ। ਤੁਹਾਡਾ ਹਾਲ ਉਹ ਹੈ ਵੀ ਤੁਹਾਡੇ ਕੋਲੋਂ ਤੇ ਜਨਾਬ ਜੋ ਤੁਹਾਡੀ ਹਾਲਤ ਇਸ ਵੇਲੇ ਬਣੀ, ਔਰ ਇਹ ਨਹੀਂ, ਇਹ ਹਾਲਤ ਇਸ ਵਜ੍ਹਾ ਤੋਂ ਨਹੀਂ ਕਿ ਤੁਹਾਡੇ 'ਚ ਕੋਈ ਕਮੀ ਕੁਤਾਈ ਹੈ, ਇਹ ਤੁਹਾਡੇ ਜਿਹੜੇ ਸਿਆਸੀ ਅਜ਼ਾਇਮ ਨੇ, ਤੇ ਤੁਸੀਂ ਸਾਨੂੰ ਨਵੀਂ ਬੱਤੀ ਦੇ ਪਿੱਛੇ ਲਾਉਣ ਡਏ ਹੋ। ਜੰਮ ਕਰੋ। ਮੈਂ ਤੇ ਆਨਾ ਤੁਸੀਂ ਛੱਡੋ, ਇੱਕ ਇਸਲਾਮਿਕ ਬਲੌਕ ਬਣਾਓ ਪੂਰਾ, ਤੇ ਫਿਰ ਉਹਦੇ ਨਾਲ ਇਸਰਾਈਲ ਤੇ ਕਰੋ ਆਪਣਾ ਹਮਲਾ, ਜਾਂ ਇਸਰਾਈਲ ਨੂੰ ਬਚਾਓ, ਇਸਰਾਈਲ ਦੇ ਕੋਲੋਂ ਬਚਾਓ ਮੁਸਲਮਾਨਾਂ ਨੂੰ ਜੋ ਉਹ ਕਰਨ ਡਏ ਨੇ। ਪਰ ਉੱਥੇ ਤੇ ਤੁਸੀਂ ਜਿਹੜਾ ਪਾਕਿਸਤਾਨ ਪੂਰੇ ਦੇ ਵਿੱਚ ਮੇਜਰ ਮੈਸਮ ਸਾਹਿਬ ਫਲਸਤੀਨ ਦਾ ਝੰਡਾ ਚੁੱਕਣ ਤੇ ਬੰਦਿਆਂ ਨੂੰ ਤੁਸੀਂ ਉਹਨਾਂ ਦੀ ਖੁੰਬ ਠੱਪ ਦਿੰਦੇ ਹੋ ਔਰ ਮਾਰ ਉਹਨਾਂ ਦੀਆਂ ਪੱਟੀਆਂ ਉਖੇੜ ਦਿੰਦੇ ਹੋ। ਇਹ ਜਿਨ੍ਹਾਂ ਤੁਹਾਨੂੰ ਚਾਈਨਾ ਘੱਲਿਆ ਸੀ, ਮੈਂ ਉਹਨਾਂ ਦੀ ਗੱਲ ਕਰਨ ਡਿਆ। ਸੈਨੇਟਰ ਮੁਸ਼ਤਾਕ ਸਾਹਿਬ ਜਿਨ੍ਹਾਂ ਦਾ ਮੈਂ ਹਮੇਸ਼ਾ ਸਾਥ ਦਿੱਤਾ, ਇਹ ਜਨਾਬ ਨੇ ਤੇ ਪਤਾ ਨਹੀਂ ਧਤੂਰਾ ਕਿੱਥੋਂ ਛੱਡਿਆ। ਮੈਂ ਤੇ ਪਹਿਲੇ ਦਿਨ ਤੋਂ ਇਸਰਾਈਲ ਦੇ ਖਿਲਾਫ ਬੋਲਣ ਡਿਆ ਤੇ ਫਲਸਤੀਨ ਦੇ ਹੱਕ 'ਚ ਇੱਥੋਂ ਆਖਣ ਡਿਆ ਵੀ ਨਾ ਜ਼ੁਲਮ ਕਰੋ ਪਾਕਿਸਤਾਨੀਆਂ ਨੂੰ। ਅਮਰੀਕਾ ਦੇ ਵਿੱਚ ਫਲਸਤੀਨ ਦੇ ਹੱਕ 'ਚ ਤੁਸੀਂ ਮੁਜ਼ਾਹਰਾ ਕਰ ਸਕਦੇ ਹੋ, ਤੁਸੀਂ
ਮੈਨੂੰ ਤਾਂ ਲੱਗਦਾ ਤੁਸੀਂ ਇਸਰਾਈਲ 'ਚ ਵੀ ਕਰ ਸਕਦੇ ਹੋਵੋਗੇ। ਮੈਨੂੰ ਜਿੰਨੀ ਸ਼ੱਕ ਪੈਂਦੀ ਹੈ ਵੀ ਸ਼ਾਇਦ ਉੱਥੇ ਵੀ ਕੋਈ ਕਰਨ ਦੇਵੇ, ਨਹੀਂ ਕਰਨ ਦੇਣਗੇ ਉਹ ਜ਼ਾਹਿਰ ਹੈ, ਲੇਕਿਨ ਹੋ ਸਕਦਾ ਕਰਨ ਦੇਣ। ਬਰਤਾਨੀਆ 'ਚ ਕਰ ਸਕਦੇ ਹੋ ਤੁਸੀਂ, ਫਰਾਂਸ 'ਚ ਕਰ ਸਕਦੇ ਹੋ, ਪਾਕਿਸਤਾਨ 'ਚ ਤੁਸੀਂ ਮੁਜ਼ਾਹਰਾ ਨਹੀਂ ਕਰ ਸਕਦੇ ਜੇ ਤੇ ਜਾ ਕੇ ਪੁੱਛੋ ਸੈਨੇਟਰ ਮੁਸ਼ਤਾਕ ਉਹਨਾਂ ਦੀ ਬੇਗਮ ਕੋਲੋਂ, ਉੱਥੋਂ ਔਰਤਾਂ ਦੇ ਕੋਲੋਂ, ਔਰ ਪੁੱਛੋ ਕਿਹੜੇ ਤੁਹਾਡੇ ਅਫਸਰ ਸਾਹਿਬ ਸਨ ਜਿਨ੍ਹਾਂ ਦੇ ਪੁੱਤਰ ਨੇ ਗੱਡੀ ਥੱਲੇ ਬੰਦੇ ਫੇਂਕ ਕੇ ਮਾਰ ਦਿੱਤੇ ਸਨ, ਜਿਹੜੇ ਕਸ਼ਮੀਰ ਆਪਣਾ ਫਲਸਤੀਨ ਵਾਸਤੇ ਆਵਾਜ਼ ਚੁੱਕਣ ਡਏ ਸਨ। ਇਹ ਤੁਸੀਂ ਸਾਨੂੰ ਧਤੂਰੇ ਨਾ ਸੁਣਾਓ, ਤੁਸੀਂ ਮੇਜਰਾਂ ਦੇ ਪਿੱਛੇ ਨਾ ਲੁਕੋ, ਨਿਸ਼ਾਨੇ ਹੈਦਰਾਂ ਦੇ ਪਿੱਛੇ ਨਾ ਲੁਕੋ, ਉਹ ਸਾਰੇ ਸਾਡੇ ਬੜੇ ਮੋਹਸਨ ਨੇ। ਔਰ ਤੁਸੀਂ ਆਖਿਆ ਵੀ ਜਦੋਂ ਦੇ ਉੱਥੇ ਪਿੰਡ ਕਿਤੇ ਪੜ੍ਹੇ ਹੋ ਤੁਸੀਂ, ਉਦੋਂ ਦਾ ਪੜ੍ਹਿਆ ਨਹੀਂ ਜਨਾਬ, ਮੈਂ ਤੁਹਾਡੇ NDU 'ਚ ਵੀ ਪੜ੍ਹਾਉਂਦਾ ਰਿਹਾ। ਤੁਸੀਂ ਕਿਉਂਕਿ ਐਡੀ ਤਰੱਕੀ ਨਹੀਂ ਕੀਤੀ ਮਾਜ਼ਰਤ ਨਾਲ, ਉੱਥੇ ਤੁਸੀਂ ਨਹੀਂ ਪੜ੍ਹਿਆ ਜ਼ਰੂਰ ਹੋਏਗਾ, ਮੈਂ ਜਨਾਬ ਉੱਥੇ ਵੀ ਪੜ੍ਹਾਇਆ, ਅਤੇ ਮੈਨੂੰ ਆਪਣੇ ਇੱਕ ਸ਼ਹੀਦ ਦਾ ਬੜਾ ਮਾਣ ਹੈ ਔਰ ਉਹ ਸਾਡੀ ਸ਼ਾਨ ਨੇ ਔਰ ਸਾਡੇ ਉਹ ਸਿਰ ਅੱਖਾਂ 'ਤੇ ਨੇ। ਔਰ ਇਸ ਤੋਂ ਮੇਜਰ ਸ਼ਹਾਦਤਾਂ ਦਿੰਦੇ ਨੇ ਜਾਂ ਉਹਨਾਂ ਤੋਂ ਥੱਲੇ, ਕਿਉਂਕਿ ਫਰੰਟ ਲਾਈਨ 'ਤੇ ਲੜਨ ਰਹੇ ਹੁੰਦੇ ਨੇ ਅਤੇ ਉਹਨਾਂ ਨੇ ਬਹਾਦਰੀ ਨਾਲ ਅੱਗੋਂ ਲੜ ਕੇ ਉਹਨਾਂ ਨੇ ਹੀ ਦੁਸ਼ਮਣ ਨੂੰ ਡੱਕਣਾ ਨਾ, ਅਤੇ ਇਸੇ ਲਈ ਉਹਨਾਂ ਨੂੰ ਨਿਸ਼ਾਨੇ ਆਦਰ ਦਿੱਤਾ ਜਾਂਦਾ। ਜਿਹੜੇ ਪਿੱਛੇ ਬੈਠੇ ਹੁੰਦੇ ਨੇ ਜ਼ਾਹਿਰ ਉਹ ਤੇ ਸਟ੍ਰੈਟਜੀ ਬਣਾ ਰਹੇ ਹੁੰਦੇ ਨੇ। ਇਸ ਲਈ ਤੁਸੀਂ ਕੌਮ ਨੂੰ ਬਿਲਕੁਲ ਜਿਹੜਾ ਨਾ ਉਹ ਦੂਸਰੇ ਪਾਸੇ ਨਾ ਲਾਓ। ਇਹ ਆਪਣੇ ਬੱਚਿਆਂ ਨੂੰ ਤੁਸੀਂ ਫਿਤਨਾ ਆਖਣ ਡਏ ਔਰ ਆਖਣ ਡਏ ਇਹਨਾਂ ਨੂੰ ਹਰਾਉਣਾ ਹੈ, ਅਤੇ ਚਾਈਨਾ ਤੋਂ ਮੈਂ ਸਿੱਖ ਕੇ ਆਇਆ ਅਤੇ ਫਿਰ ਅਸੀਂ ਇਸਰਾਈਲ 'ਤੇ ਹਮਲਾ ਕਰਨਾ, ਅਤੇ ਤੁਸੀਂ ਉਦੋਂ ਕਰ ਲੈਣਾ ਸੀ ਜਿਸ ਵੇਲੇ ਇਹ ਸਾਰਾ ਫਿਤਨਾ ਤੁਹਾਡੇ ਨਾਲ ਸੀ। ਉਦੋਂ ਤਾਂ ਸਾਡੀ ਹਾਲਤ ਜੋ ਹੋਈ ਹੈ, ਜੋ ਸਾਡੀ ਟਿਬਰੀ ਟੈਟ ਨਾਲ ਇੰਡੀਆ ਹਿੰਦੁਸਤਾਨ ਕਰੀ ਫਿਰਦਾ ਹੈ, ਇਹ ਮੇਰਾ ਖਿਆਲ ਜਨਾਬ ਅੰਗਰੇਜ਼ੀ ਪੜ੍ਹ ਹੀ ਲੈਂਦੇ ਹੋਣਗੇ, ਕਿਉਂਕਿ ਖਾਸੀ ਅੰਗਰੇਜ਼ੀ ਬੋਲੀ ਹੈ ਜਨਾਬ ਨੇ। ਇਹ ਗਾਰਡੀਅਨ ਦੀ ਜਨਾਬ ਨੇ ਸਟੋਰੀ ਪੜ੍ਹੀ ਸੀ, ਜਾਂ ਮੈਂ ਦੱਸ ਦਿਆਂ ਦੋਰੇ, ਕਿ ਜਿਹਦੇ 'ਚ ਹਿੰਦੁਸਤਾਨ ਨੇ, ਗਾਰਡੀਅਨ ਨੇ ਸਟੋਰੀ ਸ਼ਾਇਆ ਕੀਤੀ, ਹਿੰਦੁਸਤਾਨ ਨੇ ਨਹੀਂ ਕਿਹਾ, ਗਾਰਡੀਅਨ ਨੇ ਆਪਣੀ ਸਟੋਰੀ ਸ਼ਾਇਆ ਕੀਤੀ। ਔਰ ਗਾਰਡੀਅਨ ਨੇ ਕਿਹਾ ਕਿ ਹਿੰਦੁਸਤਾਨ ਨੇ 20 ਬੰਦੇ ਪਾਕਿਸਤਾਨ ਦੇ ਵਿੱਚ ਆ ਕੇ ਮਾਰ ਦਿੱਤੇ ਨੇ। ਇਹ ਗਾਰਡੀਅਨ ਨੇ ਕਿਹਾ, ਬੰਦਿਆਂ ਦੇ ਨਾਂ ਦੱਸੇ, ਕਿੱਥੇ ਕਿੱਥੇ, ਕਿੰਨੇ ਕਿੰਨੇ, ਕਿਸ ਤਰ੍ਹਾਂ ਮਾਰਿਆ, ਸਾਰੇ ਸਬੂਤਾਂ ਦੇ ਨਾਲ ਗਾਰਡੀਅਨ ਨੇ ਗੱਲ ਕੀਤੀ। ਔਰ ਸਾਡੇ ਵਾਲੇ ਪਾਸਿਓਂ ਨਾ ISPR ਬੋਲਿਆ, ਨਾ ਸਾਡੇ ਆਰਮੀ ਚੀਫ ਸਾਹਿਬ ਬੋਲੇ, ਨਾ ਸਾਡਾ ਫੋਰਨ ਆਫਿਸ ਬੋਲਿਆ, ਅਤੇ ਨਾ ਮੇਜਰ ਮਹਿਸਮ ਬੋਲਿਆ। ਝਪੀਟ ਵੱਟ ਕੇ ਬੈਠੇ ਰਹੇ। ਸਾਡੇ ਵੱਲੋਂ ਕਿਸੇ ਬੰਦੇ ਸਟੇਟਮੈਂਟ ਨਹੀਂ ਦਿੱਤੀ, ਪਰ ਉਹਨਾਂ ਦਿੱਤੀ। ਉਹਨਾਂ ਆਖਿਆ ਚੋਪੜੀਆਂ 2-2 ਤੇ ਸੁਣੀਆਂ ਸਨ, ਪਰ ਲਿੱਤਰ ਵੀ ਉਹ ਵੀ 2-2 ਮਾਰਾਂਗੇ। ਔਰ ਉਹਨਾਂ ਮੈਨੂੰ ਵੀ ਮਾਰਿਆ ਅਤੇ ਤੁਹਾਨੂੰ ਵੀ ਮਾਰਿਆ, ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ। ਉਹਨਾਂ ਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਵਜ਼ੀਰ ਦਾਖਲਾ, ਉਹਨੇ ਕਿਹਾ ਹਾਂ ਅਸੀਂ ਘੁੱਸ ਕੇ ਮਾਰਿਆ ਅਤੇ ਦੋਹਰੇ ਵੀ ਮਾਰਾਂਗੇ। ਉਹਨਾਂ ਕੀ ਆਖਿਆ? ਹਾਂਜੀ ਅਸੀਂ ਘੁੱਸ ਕੇ ਮਾਰੇ ਨੇ ਅਤੇ ਦੋਹਰੇ ਵੀ ਮਾਰਾਂਗੇ। ਇਹ ਸਟੇਟਮੈਂਟ ਦੇਣ ਤੋਂ ਬਾਅਦ ਉਹਨਾਂ ਫਿਰ ਲਾਹੌਰ ਦੇ ਵਿੱਚ ਇੱਕ ਬੰਦਾ ਸ਼ਹੀਦ ਕਰ ਦਿੱਤਾ। ਸਾਰੀਆਂ ਸਟੋਰੀਆਂ ਅਸੀਂ ਇੱਥੋਂ ਕੀਤੀਆਂ ਨੇ। ਇਸ ਲਈ ਮੇਜਰ ਸਾਡੇ ਲਈ ਸਾਰੇ ਕਾਬਲੇ ਇਹਤਰਾਮ ਨੇ। ਉਹ ਤੁਹਾਡੀ ਬੇਵਕੂਫੀ ਦੇ ਉੱਤੇ ਤਜਜ਼ੀਆ ਕੀਤਾ ਸੀ, ਉਹ ਬਾਕੀ ਮੇਜਰਾਂ 'ਤੇ ਨਹੀਂ ਸੀ ਕੀਤਾ। ਉਹ ਸਿਰਫ ਇਹ ਕੀਤਾ ਸੀ ਵੀ ਤੁਹਾਡੀ ਜਿਹੜੀ ਅਕਲ ਤੁਹਾਡੀ ਪੂਰੀ ਹੈ ਕਿ ਆਪਣੇ ਬੱਚਿਆਂ ਨੂੰ ਸ਼ਿਕਸਤ ਦੇ ਕੇ ਤੇ ਤੁਸੀਂ ਮਤਲਬ ਇਹ ਜਦੋਂ ਸੋਸ਼ਲ ਮੀਡੀਆ ਦੇ ਫਿਤਨੇ ਦੇ ਉੱਤੇ ਤੁਸੀਂ ਕਾਬੂ ਪਾ ਲੈਣਾ, ਮਤਲਬ ਆਪਣੇ ਬੱਚਿਆਂ ਨੂੰ ਪੱਧਰ ਕਰ ਦੇਣਾ ਤੁਸੀਂ, ਤੇ ਤੁਹਾਡੇ ਮਿਜ਼ਾਈਲਾਂ ਦੀ ਰੇਂਜ ਵੱਧ ਜਾਣੀ। ਉਹ ਜਿਹੜੀ ਬਾਜਵਾ ਸਾਹਿਬ ਘਟਾ ਕੇ ਆਏ ਨੇ, ਜਾਂ ਜਿਹੜਾ ਅਸੀਂ ਹਰ ਥਾਂ ਮੰਗਦੇ ਫਿਰਦੇ ਥਾਂ ਥਾਂ ਜਾ ਕੇ ਪੈਸੇ, ਜਾਂ IMF ਦੇ ਜਾਂ ਦੂਸਰੇ ਜੋ ਕੁਝ ਵੀ ਅਸੀਂ ਕਰਨ ਡਏ ਉਹ ਸਾਰੀ ਦੁਨੀਆ ਨੂੰ ਪਤਾ ਹੈ। ਉਹਦੇ ਤੋਂ ਸਾਨੂੰ ਕਿਹੜਾ ਐਸਾ ਕੰਮ, ਕਿਹੜੀ ਐਸੀ ਬੈਟਰੀ ਬੱਚੇ ਚੋਰੀ ਕਰਕੇ ਲੈ ਗਏ ਨੇ ਐਟਮ ਬੰਬ ਦੀ, ਇਹ ਜਿਹਨਾਂ ਨੂੰ ਫਿਤਨਾ ਆਉਂਦੇ ਹੋ, ਇਹਨਾਂ ਨੇ ਐਟਮ ਬੰਬ ਦੇ ਵਿੱਚੋਂ ਕਿਹੜਾ ਬਰੂਦ ਕੱਢ ਲਿਆ, ਕੋਈ ਸੁਰਮਾ ਪਾਇਆ ਸੀ ਜਿਹੜਾ ਜਨਾਬ ਵਿੱਚੋਂ ਕੱਢ ਲਿਆ, ਜਿਹੜਾ ਚੱਲਣ ਨਹੀਂ ਰਿਹਾ ਐਟਮ ਬੰਬ, ਜਾਂ ਉਹ ਪਤਾ ਨਹੀਂ ਦਾਣਿਆਂ ਤੋਂ 2 ਤੋਲ ਵੇਚਣਾ ਸੀ, ਜਾਂ ਉਹ ਮੇਰਾ ਮਤਲਬ ਕਬਾੜ ਦੇ ਭਾਅ ਵੇਚਣਾ, ਉਹ ਇਸ ਲਈ ਬਣਾਇਆ ਸੀ ਅਸੀਂ। ਅਤੇ ਇਸ ਲਈ ਲੋਕਾਂ ਨੂੰ ਬੇਵਕੂਫ ਨਾ ਬਣਾਓ। ਲੋਕੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਸਾਰੀ ਗੱਲ। ਜਿਹੜੀ ਤੁਸੀਂ ਕਾਰਵਾਈ ਪਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਉਹ ਤਾਂ ਸ਼ਹਾਦਤਾਂ ਦਿੰਦੇ ਨੇ, ਅੱਜ ਵੀ ਜਵਾਨ ਦੇਣ ਡਿਆ। ਕੱਲ੍ਹ ਸਾਡੇ ਰੰਧਾਵਾ ਸਾਹਿਬ ਲੈਫਟੀਨੈਂਟ ਕਰਨਲ ਸਾਡੇ ਆਪਣੇ ਅਜ਼ੀਜ਼ ਫੈਸਲਾਬਾਦ ਤੋਂ, ਉਹ ਸ਼ਹੀਦ ਹੋਏ ਨੇ। ਉਹਨਾਂ ਦੇ ਬੱਚਿਆਂ ਨੇ ਇਸ ਕੰਮ ਵਾਸਤੇ ਸ਼ਹਾਦਤ ਦਿੱਤੀ ਹੈ ਵੀ ਇੱਥੇ ਨਵਾਜ਼ ਸ਼ਰੀਫ ਨੂੰ ਪਾਇਆ ਜਾਏ ਜਾਂ ਸ਼ਹਿਬਾਜ਼ ਸ਼ਰੀਫ ਨੂੰ ਪਾਇਆ ਜਾਏ ਜਾਂ ਕਿਸੇ ਨੂੰ, ਨਾ, ਉਹਨਾਂ ਨੇ ਇਸ ਕੰਮ ਲਈ ਨਹੀਂ ਕੰਮ ਕੀਤਾ। ਜਿਹੜੀ ਸਾਡੇ ਫੌਜ ਦੇ ਰੈਂਕ ਐਂਡ ਫਾਈਲ ਨੇ, ਉਹ ਬੇਸ਼ੱਕ ਥੱਲਿਓਂ ਸਿਪਾਹੀ ਤੋਂ ਲੈ ਕੇ ਲੈਫਟੀਨੈਂਟ ਜਨਰਲ ਤੱਕ, ਉਹ ਸਾਰੇ ਵਤਨ ਦੀ ਸਲਾਮਤੀ ਵਾਸਤੇ ਜ਼ਾਹਿਰ ਲੜਦੇ ਨੇ। ਸਾਡੀ ਤਨਕੀਦ ਸਾਰੀ ਦੀ ਸਾਰੀ ਤੁਹਾਡੇ ਸਿਆਸੀ ਮਕਾਸਦ 'ਤੇ ਹੈ। ਅਤੇ ਇਹ ਸੋਸ਼ਲ ਮੀਡੀਆ ਦਾ ਫਿਤਨਾ ਜਿਹੜਾ ਜਿਹਨੂੰ ਤੁਸੀਂ ਆਖਿਆ, ਇਹ ਤੁਹਾਡਾ ਸਿਆਸੀ ਬਿਆਨ ਸੀ। ਇਸੇ ਤੋਂ ਤੁਹਾਡੀ ਜਿਹੜੀ ਝੰਡ ਪਰੇਡ ਹੈ ਉਹ ਸਿਆਸੀ ਤਰੀਕੇ ਨਾਲ ਕੀਤੀ ਗਈ। ਜਦੋਂ ਤੁਸੀਂ ਸ਼ਹੀਦਾਂ ਦੇ ਵਾਰਿਸ ਬਣ ਕੇ ਗੱਲ ਕਰੋਗੇ ਅਤੇ ਸਾਡੇ ਸਿਰ ਮੱਥੇ 'ਤੇ ਅਸੀਂ ਤੁਹਾਨੂੰ ਮੋਢਿਆਂ 'ਤੇ ਚੁੱਕਾਂਗੇ, ਭਾਵੇਂ ਤੁਸੀਂ ਬੜੇ ਭਾਰੇ ਹੋ, ਨਾ ਚੁੱਕੇ ਜਾਂਦੇ ਹੋਵੋ, ਫਿਰ ਵੀ ਮੋਢੇ 'ਤੇ ਵੀ ਚੁੱਕਾਂਗੇ ਅਤੇ ਸਿਰ 'ਤੇ ਵੀ ਬਾਵਾਂਗੇ। ਅਤੇ ਜਿਸ ਵੇਲੇ ਨੂਨ ਲੀਗ ਦੀ B ਟੀਮ ਬਹਿ ਕੇ ਸਸਤੇ ਕਿਸਮ ਦਾ ਪ੍ਰੋਪੇਗੈਂਡਾ ਕਰੋਗੇ, ਅਤੇ ਫਿਰ ਜਨਾਬ ਦੀ ਫਿਰ ਜਿਹੜੀ ਮੰਜੀ ਪੀੜੀ ਮੁਨਾਸਬ ਮਕਦਾਰ ਦੇ ਵਿੱਚ ਠੋਕੀ ਜਾਏਗੀ, ਕਿਉਂਕਿ ਬਿਆਨੀਆਂ ਦੀ ਗੱਲ ਹੈ ਅਤੇ ਬਿਆਨੀਆਂ ਕਰੈਕਟ ਰੱਖਣਾ ਚਾਹੀਦਾ। ਬਹਰਹਾਲ ਉਮੀਦ ਹੈ ਤੁਸੀਂ ਮੇਰੀਆਂ ਗੱਲਾਂ ਦਾ ਵੀ ਗੁੱਸਾ ਨਹੀਂ ਕੀਤਾ ਹੋਏਗਾ। ਮੈਂ ਜਿਹੜੀ ਗੱਲ ਕੀਤੀ ਸੀ, ਇੱਕ ਵਾਰੀ ਫਿਰ ਆਖਾਂ ਕਿ ਅਗਰ ਮੇਰੇ ਇਸ ਬਿਆਨ ਨਾਲ ਜਿਹੜਾ ਮੈਂ ਤੁਹਾਡੀ ਕੁਤਾਹੀ 'ਤੇ ਦਿੱਤਾ ਸੀ, ਜਾਂ ਜਿਹੜੀ ਤੁਸੀਂ ਬਰੀਕ ਵਾਰਦਾਤ ਪਾ ਰਹੇ ਸੋ, ਮੈਂ ਦੂਸਰੇ ਲਫ਼ਜ਼ਾਂ 'ਚ ਆਖਾਂਗਾ ਕਿ ਜਿਹੜੀ ਤੁਸੀਂ ਬਦਦਿਆਨਤੀ ਕਰ ਰਹੇ ਸੋ,
ਉਹਨੂੰ ਜਿਹੜਾ ਮੈਂ ਫਿਕਸ ਕੀਤਾ, ਉਹਦੇ ਵਿੱਚ ਮੈਂ ਇਹੀ ਆਖਾਂਗਾ ਕਿ ਜੇ ਉਸ ਦੌਰਾਨ ਕਿਸੇ ਹੋਰ ਦੀ, ਮੇਜਰ ਸਾਹਿਬਾਨ ਨੇ, ਸਿਪਾਹੀ ਨੇ, ਕੋਈ ਵੀ ਹੈ, ਉਹਨਾਂ ਦੀ ਦਿਲ ਸ਼ਿਕਨੀ ਹੋਵੇ ਤਾਂ ਤੁਸੀਂ ਸਾਰੇ ਮੇਰੇ ਤੋਂ ਬਹੁਤ ਜ਼ਿਆਦਾ ਮੁਹਤਰਮ ਜੇ, ਬਹੁਤ ਜ਼ਿਆਦਾ ਕਾਬਲ ਜੇ। ਮੇਰੀ ਤੁਹਾਡੇ ਲਈ ਮਾਜ਼ਰਤ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖਾ।